ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਕੋਟਨਾ ਟੀਵੀ ਦੀ 40 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 14 फरवरी 2023 3 फगन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਪਿਓਰ ਸਰ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਅਤੇ ਨੈਰੇਟਿਵ ਬਿਲਡਿੰਗ ਤੇ ਸੁਨੇਹਾ ਦਿੱਤਾ ਹੈ। ਸੋ ਇਹ ਸਿੱਖਾਂ ਲਈ ਕਿੰਨਾ ਜ਼ਰੂਰੀ ਹੈ ਕਿ ਸਾਡੇ ਕੋਲ ਜਿਹੜੇ ਸਾਡੇ ਲੋਕ ਸਰਕਾਰੀ ਵਰਜਨ ਦਾ ਪ੍ਰਭਾਵ ਕਬੂਲਦੇ ਹਨ ਅਤੇ ਆਪਣੇ ਹੀ ਹਿੱਤਾਂ ਦਾ ਵਿਰੋਧ ਕਰ ਰਹੇ ਹਨ। ਭਾਰਤ ਵਿੱਚ ਕਿਸ ਕਦਰ ਪ੍ਰੈਸ ਫ੍ਰੀडम ਕੁਚਲੀ ਜਾ ਰਹੀ ਹੈ ਕਿ ਕੋਈ ਵੀ ਸਵਾਲ ਨਹੀਂ ਕਰਦਾ। ਜੋ ਕਰਦਾ ਹੈ ਤਾਂ BBC ਵਾਂਗ ਛਾਪੇ ਪੈਂਦੇ ਹਨ ਅਤੇ ਬੈਨ ਲੱਗ ਜਾਂਦਾ। ਸੋ G20 ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਮੋਦੀ ਸਰਕਾਰ ਮਨਮਾਨੀਆਂ ਕਰਕੇ ਸਾਨੂੰ ਕੀ ਸੁਨੇਹਾ ਦੇ ਰਹੀ ਹੈ? ਡੂੰਘਾਈ ਸਮਝੀਏ ਅਤੇ ਆਪਣੀਆਂ ਸੰਸਥਾਵਾਂ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਜੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਵੈਲੈਂਟਾਈਨਸ ਡੇ ਹੈਗਾ। ਸੋ ਹੈਪੀ ਵੈਲੈਂਟਾਈਨਸ ਡੇ ਆਪਾਂ ਤੁਹਾਨੂੰ ਸਭ ਨੂੰ ਕਹਿੰਦੇ ਆ। ਸੋ ਅੱਜ 14 ਫਰਵਰੀ ਦਾ ਦਿਨ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵੈਲੈਂਟਾਈਨਸ ਵਜੋਂ ਜਿਹੜਾ ਮਨਾਇਆ ਜਾ ਰਿਹਾ। ਭਾਵੇਂ ਕਿਸੇ ਮੁਲਕ ਵਿੱਚ ਵੀ ਇਸ ਦਿਨ ਦੀ ਛੁੱਟੀ ਨਹੀਂ ਹੁੰਦੀ ਪਰ ਦੁਨੀਆ ਭਰ ਵਿੱਚ ਬਿਲੀਅਨਸ ਆਫ ਡਾਲਰਸ ਦਾ ਪਿਆਰ ਦੇ ਨਾਮ ਦੇ ਤੇ ਜਿਹੜਾ ਕਾਰੋਬਾਰ ਜਿਹੜਾ ਉਹ ਜ਼ਰੂਰ ਕੀਤਾ ਜਾਂਦਾ। ਔਰ ਈਸਾਈ ਸੰਤ ਵੈਲੈਂਟਾਈਨਸ ਦਾ ਜਿਸ ਨੂੰ ਈਸਾਈਅਤ ਵਿੱਚ ਸ਼ਹੀਦ ਦਾ ਦਰਜਾ ਹਾਸਲ ਹੈ ਧੂਮ ਧੜਕੇ ਅਤੇ ਖਰੀਦੋ ਫਰੋਖਤ ਵਿੱਚ ਹੀ ਕਿਤੇ ਗੁਆਚ ਗਿਆ ਲੱਗਦਾ ਹੈ। ਸੋ ਇਸ਼ਕ ਹਕੀਕੀ ਦਾ ਸੁਨੇਹਾ ਇਸ਼ਕ ਮਿਜ਼ਾਜੀ ਦੇ ਹਲਕੇਪਨ ਦੀ ਭੇਟ ਜਿਹੜਾ ਚੜ ਗਿਆ ਲੱਗਦਾ ਜਾਪਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਿਮਰਜੀਤ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਉਹਨਾਂ ਨੇ ਬੜੀਆਂ ਪੁਖਤਾ ਦੋਵੇਂ ਤਿੰਨੇ ਗੱਲਾਂ ਕੀਤੀਆਂ ਨੇ ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਆਲਰੇਡੀ ਭਾਰਤੀ ਹਕੂਮਤ ਮੋਦੀ ਦੀ ਹਕੂਮਤ RSS ਦੀ ਹਕੂਮਤ ਜਿਹੜੀ ਕਿ BBC ਵੱਲੋਂ ਜਿਹੜੀ 2 ਹਿੱਸਿਆਂ 'ਚ ਉਹਨਾਂ ਦੀ ਡਾਕੂਮੈਂਟਰੀ ਪਿਛਲੇ ਦਿਨਾਂ 'ਚ ਰਿਲੀਜ਼ ਕੀਤੀ ਗਈ ਜੀ ਮੋਦੀ ਕੁਐਸਚਨ ਕਿ 2002 'ਚ ਮੋਦੀ ਦਾ ਕੀ ਰੋਲ ਸੀ। ਬਿਲਕੁਲ ਭਾਵੇਂ ਮੋਦੀ ਸਰਕਾਰ ਨੇ ਪੂਰਾ ਸਰਕਾਰੀ ਤੰਤਰ ਵਰਤ ਕੇ ਇਸ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਜਿਨ੍ਹਾਂ ਦੇ ਵਿੱਚ ਈਵਨ ਟਵਿੱਟਰ YouTube ਵੀ ਸ਼ਾਮਲ ਹੈ ਉਸ ਤੋਂ ਹਟਵਾ ਦਿੱਤਾ ਹੈ। ਆਪਣੇ ਤਾਂ ਉਹਨਾਂ ਨੇ ਪਾਬੰਦੀ ਲਾਈ ਇਵਨ ਯੂਨੀਵਰਸਿਟੀਆਂ ਦੇ ਵਿੱਚ ਵੀ ਵਲੰਟੀਅਰਸ ਜਿਹੜੇ ਸਟੂਡੈਂਟਸ ਵਲੰਟੈਰੀਲੀ ਇਹਨੂੰ ਦੇਖਣਾ ਚਾਹੁੰਦੇ ਸੀ ਉੱਥੇ ਵੀ ਪੁਲਿਸ ਰੇਡ ਕਰਵਾਏ ਪਰ ਮੋਦੀ ਦਾ ਗੁੱਸਾ ਠੰਡਾ ਨਹੀਂ ਹੋਇਆ ਲੱਗਦਾ। ਔਰ ਅੱਜ ਜਿਹੜਾ BBC ਦੇ ਦਿੱਲੀ ਔਰ ਮੁੰਬਈ ਜਿਸ ਨੂੰ ਕਦੇ ਬੰਬੇ ਕਹਿੰਦੇ ਸੀ ਉਹਨਾਂ ਦੇ ਆਫਿਸਿਸ ਦੇ ਉੱਤੇ ਇਨਕਮ ਟੈਕਸ ਰੇਡ ਹੋਏ ਨੇ ਕਿ ਜੀ ਇਹਨਾਂ ਨੇ ਜਿਹੜੀਆਂ ਫਾਈਨੈਂਸ਼ੀਅਲ ਇਨਐਪਰੋਪਰੀਏਟ ਢੰਗ ਨਾਲ ਇਹ ਐਕਟ ਕਰਦੇ ਨੇ ਔਰ ਮਿਸ ਐਪਰੋਪਰੀਏਸ਼ਨ ਕੀਤੀ ਹੈ ਜਾਂ ਪਤਾ ਨਹੀਂ ਮਨੀ ਲਾਂਡਰਿੰਗ ਦਾ ਚਾਰਜ ਲਾਣਗੇ ਕੀ ਕਰਨਗੇ।
ਹੁਣ ਇੱਕ ਪਾਸੇ ਜਿਵੇਂ ਸਿਮਰਜੀਤ ਸਿੰਘ ਹੋਰਾਂ ਨੇ ਕਿਹਾ ਕਿ G20 ਮੁਲਕਾਂ ਦੀ ਜਿਹੜੀ ਕਾਨਫਰੰਸ ਹੈ ਔਰ ਉਹਦੇ 'ਚ ਇਕੱਲਾ G20 ਨਹੀਂ, ਕਈਆਂ ਨੂੰ ਓਬਲਾਈਜ਼ ਕਰਨ ਦੇ ਲਈ ਇਹ ਐਜ਼ ਏ ਆਨਰਰੀ ਗੈਸਟ ਸੱਦਾ ਵੀ ਦੇ ਰਹੇ ਨੇ ਜੀ। ਹੁਣ ਚਾਹੀਦਾ ਤਾਂ ਇਹ ਸੀ ਕਿ ਇਮੇਜ ਬਿਲਡਿੰਗ ਜੇ ਕਰਨੀ ਹੋਏ ਤੇ ਉਹਨਾਂ ਨੂੰ ਇਹ ਬੜਾ ਸਾਫ਼ ਸੁਥਰੇ ਢੰਗ ਨਾਲ ਆਪਣਾ ਇੰਟਰਨੈਸ਼ਨਲ ਇਮੇਜ ਬਣਾਉਣ ਦਾ ਹੋਣਾ ਚਾਹੀਦਾ ਸੀ ਕਿ ਅਸੀਂ ਸੱਚਮੁੱਚ ਹੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੀਏ ਕਿ ਭਾਈ ਅਸੀਂ ਭਾਵੇਂ ਇੱਕ ਦਿਖਾਵੇ ਦੀ ਸਹੀ ਪਰ ਘੱਟੋ ਘੱਟ ਲਿਪਣ ਪੋਚਣ ਕਰਕੇ ਇੱਕ ਜਮਹੂਰੀਅਤ ਹਾਂ। ਔਰ ਜਿਨ੍ਹਾਂ ਜ਼ਮਾਨਿਆਂ 'ਚ ਹੁਣ ਤਾਂ ਉੱਥੇ ਸਕੂਲਾਂ ਦਾ ਵੈਸੇ ਹੀ ਕੋਈ ਕੰਮ ਨਹੀਂ ਹੈ, ਬੇੜਾ ਗਰਕ ਹੈ, ਪਰ ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਕਿ ਸਕੂਲਾਂ ਦੇ ਵਿੱਚ ਇੰਸਪੈਕਟਰ ਦਾ ਵੀ ਇੱਕ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਦੇ ਥੱਲੇ ਇੱਕ ਇੰਸਪੈਕਟਰ ਦਾ ਵੀ ਰੋਲ ਹੁੰਦਾ ਸੀ ਕਿ ਉਹ ਮਰਜ਼ੀ ਨਾਲ ਕਈ ਵਾਰ ਕਿਸੇ ਵੀ ਸਕੂਲ 'ਚ ਜਾ ਕੇ ਉਹ ਚੈੱਕਅਪ ਕਰਦਾ ਸੀ ਤੇ ਕਈ ਵਾਰੀ ਇੰਸਪੈਕਟਰ ਦਾ ਦੌਰਾ ਪਲਾਨ ਹੁੰਦਾ ਸੀ ਕਿ ਜੀ ਉਹਨਾਂ ਦੀ ਟੀਮ ਆਣੀ ਹੈ DEO ਆਫਿਸ ਤੋਂ ਤੇ ਉਹ ਜਿਹੜੇ ਹੈਡਮਾਸਟਰ ਔਰ ਮਾਸਟਰ ਜਾਂ ਦੂਜੇ ਸਭ ਨਿਆਣਿਆਂ ਨੂੰ ਲਾਇਆ ਹੁੰਦਾ ਸੀ ਕਿ ਕਾਲੀ ਸਿਆਹੀ ਦੀਆਂ ਦਵਾਤਾਂ ਖਾਲੀ ਕਰੋ, ਬਲੈਕ ਬੋਰਡ ਕਾਲਾ ਕਰੋ ਵੀ ਕਾਲਾ ਨਜ਼ਰ ਆਏ, ਕੂਚੀ ਜਿਹੀ ਫੜਾ ਕੇ 4 ਚੁਫੇਰੇ ਪੱਥਰਾਂ ਦੇ ਉੱਤੇ ਵੀ ਜਿਹੜੇ ਉਹ ਕੂਚੀ ਫੇਰਦੇ ਸੀ ਸਫੇਦੀ ਕਿ ਵੀ ਲੱਗੇ ਸਾਫ ਸੁਥਰਾ। ਹਾਲਾਂ ਉਹਨਾਂ ਨੂੰ ਵੀ ਜਿਹੜੇ ਛਾਪਾ ਮਾਰਨ ਆਉਂਦੇ ਸੀ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਤਾਜੀ ਕਲੀ ਵੀ ਨਜ਼ਰ ਆ ਰਹੀ ਹੈ, ਬਲੈਕ ਬੋਰਡ ਕਾਲੇ ਕਿਤੇ ਵੀ ਨਜ਼ਰ ਆ ਰਹੇ ਨੇ, ਲੇਕਿਨ ਇਹ ਜ਼ਰੂਰ ਹੁੰਦਾ ਸੀ ਵੀ ਲਿਪਾ ਪੋਚੀ ਕੀਤੀ ਹੈ, ਲੱਗਿਆ ਕਿ ਵੀ ਕੁਛ ਨਾ ਕੁਛ ਜਿਹੜਾ ਉਹਨਾਂ ਨੂੰ ਡਰ ਵੀ ਸੀ ਵੀ ਉਹਨਾਂ ਨੇ ਆਣਾ ਔਰ ਦੂਜਾ। ਸੋ ਇਹ ਤਾਂ ਕੋਈ ਲਿਪਾ ਪੋਚੀ ਤਾਂ ਦੂਰ ਦੀ ਗੱਲ, ਇਹਨਾਂ ਨੇ ਜਿਸ ਕਿਸਮ ਦਾ ਬਿਹੇਵੀਅਰ ਇਸ ਪੀਰੀਅਡ ਦੇ ਵਿੱਚ ਕੀਤਾ, ਇੱਕ ਤਾਂ ਅਡਾਨੀ ਦਾ ਸਾਰਾ ਜਿਹੜਾ ਪੋਪ ਲੀਲਾ ਉਹ ਐਂ ਧੜਮ ਕਰਕੇ ਥੱਲੇ ਡਿੱਗੀ, 140-150 ਬਿਲੀਅਨ ਡਾਲਰ ਗਾਇਬ ਹੋ ਗਏ, ਇਨਵੈਸਟਰਸ ਮਨੀ ਹੈ ਉਹਦੇ ਤੇ ਕੋਈ ਇੱਕ ਲਾਈਨ ਵੀ ਨਾ ਕਹਿਣਾ। ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਦੁਨੀਆ ਦੇ ਵਿੱਚ ਕਿ ਅਡਾਨੀ ਔਰ ਮੋਦੀ ਦੀ ਰਿਲੇਸ਼ਨਸ਼ਿਪ ਕੀ ਹੈ। ਫਿਰ BBC ਦੀ ਡਾਕੂਮੈਂਟਰੀ ਤੇ ਪਹਿਲਾਂ ਤਾਂ ਓਵਰ ਰਿਐਕਟ ਕੀਤਾ ਹੀ ਕੀਤਾ, ਪਰ ਜੇ ਹੁਣ ਇਸ ਲੈਵਲ ਤੱਕ ਰੇਡਸ ਤੱਕ ਗੱਲ ਹੈ ਤੇ ਫਿਰ ਇਹ ਮੈਸੇਜ ਜਿਹੜੇ ਆਮ ਯੂਟਿਊਬਰ, ਜੇ ਅਸੀਂ ਸਿੱਖ ਨੈਰੇਟਿਵ ਦੀ ਜਿਵੇਂ ਇਹਨਾਂ ਨੇ ਗੱਲ ਕੀਤੀ, ਉਹ ਤਾਂ ਆਲਰੇਡੀ ਜਿਹੜੇ ਬਾਹਰ ਬੈਠੇ ਕੋਈ ਸਿੱਖ ਚੈਨਲ ਜਾਂ ਸਿੱਖ ਯੂਟਿਊਬਰ ਆਪਣੀ ਗੱਲ ਕਹਿੰਦੇ ਨੇ ਕੌਮੀ ਨੈਰੇਟਿਵ ਦੇ ਨਾਲ, ਉਹਨਾਂ ਦੀ ਤਾਂ ਪਾਬੰਦੀ ਹੈ। TV 84 ਤੇ ਜੂਨ 2020 ਤੋਂ ਤੁਸੀਂ ਮੇਨ ਸਟ੍ਰੀਮ ਤੋਂ ਜਾ ਕੇ ਨਹੀਂ ਦੇਖ ਸਕਦੇ। ਹਾਲਾਂ ਸਾਡੇ ਜਿਹੜੇ ਉੱਥੇ ਬੈਠੇ ਵਿਊਅਰ ਨੇ ਉਹ ਕੋਈ ਨਾ ਕੋਈ VPN ਜਾਂ ਕੀ ਲਫ਼ਜ਼ ਹੁੰਦਾ US ਦਾ ਪਾ ਕੇ ਉਹਨੂੰ ਦੇਖ ਲੈਣ। ਉਹ ਤਾਂ ਹੁਣ ਇੰਨਾ ਕੁ ਪਸਾਰਾ ਹੈ ਸਾਰੇ ਪਾਸੇ ਕਿ ਵੀ ਤੁਸੀਂ ਕਿੰਨੇ ਕੁ ਪਾਸਿਓਂ ਦੱਬ ਲਓਗੇ। ਔਰ ਇਹ ਵੀ ਉਹਨਾਂ ਨੂੰ ਪਤਾ ਹੈ ਕਿ ਜੇ ਉਹਨਾਂ ਨੇ ਪਾਬੰਦੀਆਂ ਲਾਈਆਂ BBC ਦੇ ਸਾਰੇ, ਤੇ ਉਸ ਦੇ ਬਾਵਜੂਦ ਇਹ ਤਾਂ ਨਹੀਂ ਹੈ ਜੇ ਨਾ ਪਾਬੰਦੀਆਂ ਲਾਉਂਦੇ ਸ਼ਾਇਦ ਕਿਸੇ ਦਾ ਇੰਨਾ ਧਿਆਨ ਵੀ ਨਾ ਜਾਂਦਾ। ਉਹ ਤਾਂ ਜ਼ਿਆਦਾ ਖੁਦ ਹੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਤਾ ਵੀ ਐਸਾ ਕੀ ਹੈ, ਕੋਈ ਐਟਮ ਬੰਬ ਵਾਂਗ ਡਰਦੇ ਨੇ, ਕੋਈ UK ਵਾਲਿਆਂ ਨੇ ਕੋਈ ਟੈਂਕਾਂ ਤੋਪਾਂ ਨਾਲ ਧਾਵਾ ਤਾਂ ਨਹੀਂ ਬੋਲਿਆ ਹੈ। ਪਰ ਹੁਣ ਜਿਸ ਨੀਚ ਲੈਵਲ ਤੱਕ ਜਾ ਕੇ ਗੱਲ ਕਰ ਰਹੇ ਨੇ, ਇਸ ਤੋਂ ਇਹ ਮੈਸੇਜ ਤਾਂ ਜ਼ਰੂਰ ਉਹ ਦੇ ਰਹੇ ਨੇ ਆਪਣੇ ਲੋਕਾਂ ਦੀ ਜਿਹੜੇ ਸੱਚ ਦੇ ਲਈ ਆਵਾਜ਼ ਚੁੱਕ ਰਹੇ ਨੇ ਕਿ ਅਸੀਂ ਤਾਂ ਇਹਨਾਂ ਦੀ ਪਰਵਾਹ ਨਹੀਂ ਕਰਦੇ, ਨਹੀਂ ਅਸੀਂ ਤਾਂ ਕਿਸੇ ਹੱਦ ਤੱਕ ਵੀ ਜਿਹੜਾ ਜਾਣ ਨੂੰ ਤਿਆਰ ਹੈ, ਤੁਸੀਂ ਕਿਹੜੇ ਬਾਗ ਦੀ ਮੂਲੀ। ਸੋ ਇਸ ਕੰਟੈਕਸਟ 'ਚ ਇਹ ਹੋਰ ਵੀ ਅਹਿਮੀਅਤ ਵਾਲਾ ਬਣ ਜਾਂਦਾ ਹੈ ਮੁੱਦਾ ਕਿ ਅਸੀਂ ਸਿੱਖ ਨੈਰੇਟਿਵ ਨੂੰ, ਔਰ ਕੁਦਰਤੀ ਜਦੋਂ ਦਿਨਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਕੱਲ੍ਹ ਦਾ ਦਿਨ ਐਸਾ ਹੋਏਗਾ ਜਿਸ ਦਿਨ ਦੀਪ ਸਿੱਧੂ ਨੂੰ ਸਾਡੇ ਤੋਂ ਵਿਛੜਿਆ 1 ਸਾਲ ਹੋ ਜਾਣਾ ਹੈ, ਪਹਿਲੀ ਬਰਸੀ ਹੈ। ਔਰ ਆਲਰੇਡੀ ਉਹਨਾਂ ਦੀ ਯਾਦ ਨੂੰ ਸਮਰਪਿਤ ਬਹੁਤ ਸਾਰੀਆਂ ਪੋਸਟ ਵੀ ਪੈ ਰਹੀਆਂ ਨੇ, ਉਹਨਾਂ ਦੇ ਥਾਟ ਨੂੰ ਲੈ ਕੇ ਵੀ ਗੱਲ ਹੋ ਰਹੀ ਹੈ। ਔਰ ਇੱਕ ਗੱਲ ਜਿਹੜੀ ਉਹਨਾਂ ਦੇ ਦੀਪ ਸਿੱਧੂ ਦਾ ਮੈਂ ਸਮਝਦਾ ਕਿ ਬਜ਼ ਵਰਡ ਸੀ ਨੈਰੇਟਿਵ, ਜਿਹਦੇ ਲਈ ਉਹਨਾਂ ਨੇ ਬੜਾ ਖੂਬਸੂਰਤ ਲਫ਼ਜ਼ ਪੰਜਾਬੀ ਦਾ ਬਿਰਤਾਂਤ ਸਿਰਜਣਾ ਕਿ ਵੀ ਗੱਲ ਇਹ ਠੀਕ ਹੈ ਕਿ ਵੀ ਅਸੀਂ ਈਮਾਨ ਵਾਲੇ ਲੋਕ ਹੈ, ਰੱਬ 'ਚ ਯਕੀਨ ਰੱਖਦੇ ਹਾਂ, ਅਸੀਂ ਮੰਨਦੇ ਹਾਂ ਕਿ ਸੱਚ ਦੀ ਜਿੱਤ ਹੁੰਦੀ ਹੈ, ਪਰ ਇਹ ਰੱਬ ਦੀ ਦਰਗਾਹ 'ਚ ਹੁੰਦੀ ਹੈ। ਦੁਨਿਆਵੀ ਤੌਰ ਦੇ ਉੱਤੇ ਜੇ ਤੁਸੀਂ ਆਪਣਾ ਬਿਰਤਾਂਤ ਨਹੀਂ ਸਿਰਜੋਗੇ, ਆਪਣਾ ਨੈਰੇਟਿਵ ਨਹੀਂ ਦਿਓਗੇ, ਤਾਂ ਫਿਰ ਜਿਹਦੇ ਕੋਲ ਜ਼ਿਆਦਾ ਸਾਧਨ ਨੇ, ਜ਼ਿਆਦਾ ਚੈਨਲ ਨੇ ਗੱਲ ਕਹਿਣ ਦੇ, ਉਹਦਾ ਬਿਰਤਾਂਤ ਵਿਕੇਗਾ ਔਰ ਤੁਹਾਡਾ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਸ ਦੇ ਅਸਰ ਨੂੰ ਕਬੂਲੇਗਾ। ਔਰ ਸਿੱਖ ਕੌਮ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਇਹਨਾਂ 38-39 ਸਾਲਾਂ ਦੇ ਵਿੱਚ ਜੂਨ 84 ਨੂੰ ਜੇ ਕੱਟ ਆਫ ਲਾਈਨ ਦੇਖੀਏ, ਹਾਲਾਂਕਿ ਇਹ ਤਾਂ 1978 ਤੋਂ ਬਾਅਦ ਦੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖ ਵਿਰੋਧੀ ਬਿਰਤਾਂਤ ਸਿਰਜਿਆ ਗਿਆ,
ਉਸ ਜ਼ਮਾਨੇ 'ਚ ਤਾਂ ਇੱਕੋ ਇੱਕ ਭਾਰਤੀ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ ਸੀ ਜਿਹੜਾ ਇਹਨਾਂ ਦੇ ਕੰਟਰੋਲ 'ਚ ਸੀ। ਜੀ। ਪਰ ਅੱਜ ਕਿੰਨੀ ਹੈਵੀ ਇਨਵੈਸਟਮੈਂਟ, ਇਕੱਲਾ ਇਹੀ ਨਹੀਂ ਵੀ 600 ਤੋਂ 800 ਦੇ ਕਰੀਬ ਜਿਹੜੇ ਮੁੱਖ ਧਾਰਾ ਚੈਨਲ ਨੇ ਉਹ ਹਿੰਦੂਤਵਾਦੀ ਬੋਲੀ ਬੋਲਦੇ ਨੇ, ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਇਹਨਾਂ ਦੇ ਪੇਡ ਟ੍ਰੇਨਡ IT ਸੈਕਟਰ ਦੇ ਲੋਕ ਨੇ, ਉਹ ਕਿਵੇਂ ਸਿੱਖਾਂ ਦੇ ਖਿਲਾਫ ਤੁਸੀਂ ਦੇਖੋ ਇੰਨਾ ਇਸ ਵੇਲੇ ਹੇਟ ਕੈਂਪੇਨ ਹੈ, ਇੰਨਾ ਨਫ਼ਰਤੀ ਪ੍ਰੋਪੇਗੈਂਡਾ ਹੈ। ਔਰ ਇੱਕ ਜ਼ਮਾਨਾ ਹੁੰਦਾ ਸੀ ਕਿ ਭਾਈ ਇਹ ਜਿਹੜੇ ਜਦੋਂ ਭਾਰਤੀ ਜਨਸੰਘ ਵਰਗੀਆਂ ਪਾਰਟੀਆਂ 1950 1960 'ਚ ਇੱਕ ਦਿਆਨੰਦ ਨੂੰ ਛੱਡ ਕੇ ਜਿਹਨੇ ਸਤਿਆਰਥ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਖਿਲਾਫ ਲਿਖਿਆ, ਹਜ਼ਰਤ ਮੁਹੰਮਦ ਸਾਹਿਬ ਦੇ, ਜੀਸਸ ਦੇ, ਹਰ ਇੱਕ ਦੇ, ਕਦੇ ਵੀ ਜਿਹੜੇ ਸਿੱਖਾਂ ਦਾ ਵਿਰੋਧ ਕਰਦੇ ਸੀ ਭਾਰਤੀ ਜਨਸੰਘ ਦੇ ਹਿੰਦੂ ਵੀ, ਉਹ ਅਕਾਲੀਆਂ ਦਾ ਕਰਦੇ ਸੀ, ਉਹਨੂੰ ਡਰਾਵਾ ਦਿੰਦੇ ਸੀ ਦਿੱਲੀ ਨੂੰ ਕਿ ਜੀ ਇਹ ਸਿੱਖ ਸਟੇਟ ਬਣਾ ਦੇਣਗੇ ਦੂਜੇ। ਗੁਰੂ ਸਾਹਿਬਾਨ ਪ੍ਰਤੀ ਜਾਂ ਦੂਸਰੇ ਈਵਨ ਉਸ ਜ਼ਮਾਨੇ 'ਚ ਵੀ ਉਹ ਕੋਈ ਗੱਲ ਨਹੀਂ ਸੀ। ਪਰ ਹੁਣ ਤੁਸੀਂ ਦੇਖੋਗੇ ਕਿ ਇਹਨਾਂ ਨੇ ਕਿਸ ਤਰੀਕੇ, ਜਦੋਂ ਸਿੱਖ ਆਪਣੇ ਇਤਿਹਾਸ 'ਚ ਪ੍ਰਾਈਡ ਲੈ ਕੇ ਇਹਨਾਂ ਦਾ ਛੂਛਾਪਨ, ਹੌਲਾਪਨ, ਸਖਣਾਪਨ ਦਿਖਾਉਂਦੇ ਨੇ, ਤੇ ਉਹ ਵਾਪਸੀ ਜਿਹੜਾ ਹੈ ਉਹ ਸਿੱਖ ਗੁਰੂ ਸਾਹਿਬਾਨ ਦੇ ਉੱਤੇ ਇੱਕ ਉਹ ਤਬਕਾ ਜਿਹੜਾ ਉਹਨਾਂ ਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਔਰ ਦੂਸਰਾ ਜਿਹੜਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਬਲੈਸਫੇਮਸ ਕਾਰਵਾਈਆਂ ਕਰਦਾ ਹੈ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਇਸ ਬਿਰਤਾਂਤ ਨੂੰ ਜਿਹੜਾ ਬਦਲਣ ਲਈ ਈਵਨ ਸਿੱਖ ਪਹਿਰਾਵੇ ਦੇ ਵਿੱਚ ਵੀ ਉਹ ਲੋਕ ਵਾੜੇ ਨੇ ਜਾਂ ਜਿਹੜੇ ਖਰੀਦੇ ਨੇ, ਜਿਹੜੇ ਸਿੱਖ ਮਜ਼ਹਬ ਨੂੰ ਸਨਾਤਨੀ ਹਿੰਦੂ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਇੱਕ ਆਪਣੀ ਸ਼੍ਰੇਣੀ ਹੈ, ਔਰ YouTube ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਕਨਫਿਊਜ਼ ਕਰਦੀਆਂ ਨੇ ਯੰਗਸਟਰਸ ਨੂੰ, ਉਸ ਕਿਸਮ ਦੀਆਂ ਸਾਹਮਣੇ ਨੇ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਬਿਰਤਾਂਤ ਸਿਰਜਿਆ ਜਾਣਾ ਉਹ ਬਹੁਤ ਜ਼ਰੂਰੀ ਹੈ। ਔਰ ਵੀਰ ਸਿਮਰਜੀਤ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਦੇ ਰੋਲ ਨੂੰ, ਜਿਹੜਾ ਘੱਟੋ ਘੱਟ ਪਿਛਲੇ 10 ਸਾਲ ਤੋਂ ਸਾਡੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਅਸੀਂ ਸਿੱਖ ਪਰਸਪੈਕਟਿਵ ਨੂੰ ਸਾਹਮਣੇ ਰੱਖਦੇ ਹਾਂ। ਔਰ ਜਿਵੇਂ ਅਸੀਂ ਜਦੋਂ ਇਹ ਪ੍ਰੋਗਰਾਮ ਸੱਚੋ ਸੱਚ ਸ਼ੁਰੂ ਕੀਤਾ ਦਸੰਬਰ 2012 'ਚ ਸਾਡਾ ਪਹਿਲਾ ਪ੍ਰੋਗਰਾਮ ਟੈਲੀਕਾਸਟ ਜਿਹੜਾ ਹੈ ਉਹ ਹੋਇਆ, ਉਦੋਂ ਜੇ ਇੰਟਰਨੈਟ ਤੋਂ ਹੀ ਸ਼ੁਰੂ ਹੋਇਆ, ਜਿਹੜੀ ਰਿਕੁਆਇਰਮੈਂਟ ਸੀ ਐਂਟਰਟੇਨਮੈਂਟ ਚੈਨਲ ਦੀ। ਪਰ ਉਦੋਂ ਵੀ ਸਾਡਾ ਇਹੀ ਕਹਿਣਾ ਸੀ ਕਿ ਭਾਈ ਕਿਤੇ ਵੀ ਦੋ ਸਿੱਖ ਕਿਤੇ ਮਿਲਦੇ ਨੇ, ਦੋ ਤਾਕਤਾਂ ਆਪਸ 'ਚ ਕੋਈ ਸਮਝੌਤਾ ਕਰਦੀਆਂ ਨੇ ਇਸ ਖਿੱਤੇ 'ਚ, ਦੁਨੀਆ 'ਚ ਕਿਤੇ ਉਸ ਖਿੱਤੇ 'ਚ ਕੋਈ ਡਿਵੈਲਪਮੈਂਟ ਹੁੰਦੀ ਹੈ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਸਾਡਾ ਕੌਮੀ ਨਜ਼ਰੀਆ, ਕੌਮੀ ਇੰਟਰਸਟ, ਕੌਮੀ ਨਿਸ਼ਾਨਾ ਕਿਵੇਂ ਪ੍ਰਭਾਵਿਤ ਹੁੰਦਾ ਹੈ, ਇਹ ਸਾਡੀ ਸੱਚੋ ਸੱਚ ਦੀ ਨੀਤੀ ਹੋਏਗੀ ਇਸ ਦੇ ਉੱਤੇ ਗੱਲ ਕਰਨੀ। ਔਰ ਅਸੀਂ ਜਿਹੜਾ ਰੁਕਾਵਟਾਂ ਦੇ ਬਾਵਜੂਦ, ਫਾਈਨੈਂਸ਼ੀਅਲ ਰਿਸੋਰਸਿਸ ਨਾਲ ਡੇ ਟੂ ਡੇ ਜੂਝਣ ਦੇ ਬਾਵਜੂਦ ਘੱਟੋ ਘੱਟ ਆਪਣੇ ਇਸ ਬਿਰਤਾਂਤ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਔਰ ਇਹ ਤਾਂ ਹੀ ਸੰਭਵ ਹੋ ਸਕਿਆ ਕਿ ਸਾਡੇ ਵਿਊਅਰਸ ਨੇ, ਸਾਡੇ ਐਡਮਾਇਰਰਸ ਨੇ, ਸਾਡੇ ਦੋਸਤ ਜਿਹੜੇ ਪੰਥ ਪਰਿਵਾਰ ਰਾਹੀਂ ਸਾਡੇ ਨਾਲ ਜੁੜਦੇ ਚਲੇ ਗਏ, ਭਾਵੇਂ ਅਸੀਂ ਇਕੱਲੇ ਤੁਰੇ ਪਰ ਇਹ ਕਾਫਲਾ ਵੱਧਦਾ ਗਿਆ। ਔਰ ਅੱਜ ਵੀ ਬੇਸ਼ੱਕ ਚੈਲੰਜਸ ਨੇ, ਲੇਕਿਨ ਅਸੀਂ ਇਹ ਵੀ ਸਮਝਦੇ ਹਾਂ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਸੋ ਉਸ ਝਲਕ ਦੇ ਨਾਲ ਜਿਹੜੀ ਸੱਚ ਦਾ ਇੱਕ ਆਪਣਾ ਝਲਕਾਰਾ, ਇੱਕ ਆਪਣਾ ਜਲਵਾ ਹੁੰਦਾ। ਔਰ ਅਸੀਂ ਇੱਕ ਵਾਰ ਫੇਰ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੇਂਟ ਵੈਲੈਂਟਾਈਨ ਡੇ ਜਿਹਨੂੰ ਕਿਹਾ ਜਾਂਦਾ ਸੀ, ਹੌਲੀ ਹੌਲੀ ਸੇਂਟ ਲਫ਼ਜ਼ ਗਾਇਬ ਹੋ ਗਿਆ ਔਰ ਕੱਲਾ ਵੈਲੈਂਟਾਈਨ ਰਹਿ ਗਿਆ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਇਹ ਗੱਲ ਕਰੀਏ ਕਿ ਭਾਈ ਅੱਜ ਕਿਵੇਂ, ਜਦੋਂ ਤੁਸੀਂ ਸਾਲ ਦਾ ਬਿਜ਼ਨਸ ਕੈਲੰਡਰ ਦੇਖੋ ਕਮਰਸ਼ੀਅਲ ਐਂਗਲ ਤੋਂ, ਤੇ ਫਿਰ ਜਿਹੜੇ ਦਿਨ ਸਭ ਤੋਂ ਜ਼ਿਆਦਾ ਕਮਾਈ ਦੇ ਹੁੰਦੇ ਨੇ, ਬਿਲੀਅਨਸ ਆਫ ਡਾਲਰਸ ਦਾ ਕਾਰੋਬਾਰ ਦੁਨੀਆ ਭਰ ਦੇ ਵਿੱਚ ਹੁੰਦਾ, ਉਹਨਾਂ 'ਚ ਪ੍ਰਮੁੱਖਤਾ ਦੇ ਨਾਲ ਇਹ ਸੇਂਟ ਵੈਲੈਂਟਾਈਨ ਡੇ ਵੀ ਬਣ ਗਿਆ। ਉਹ ਚਾਕਲੇਟ ਦੀ ਖਰੀਦ ਹੋਏ, ਉਹ ਫੁੱਲਾਂ ਦੀ ਹੋਏ, ਉਹ ਤੋਹਫਿਆਂ ਦੀ ਹੋਏ। ਔਰ ਹਾਲਾਂਕਿ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਛੁੱਟੀ ਤਾਂ ਨਹੀਂ ਹੈ, ਲੇਕਿਨ ਐਸੇ ਵੀ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਸ ਦਿਨ ਤੇ ਪਾਬੰਦੀ ਹੈ। ਇੰਡੋਨੇਸ਼ੀਆ ਹੋਏ, ਈਰਾਨ ਹੋਏ, ਈਵਨ ਸਾਊਦੀ ਅਰੇਬੀਆ, ਪਾਕਿਸਤਾਨ 'ਚ ਵੀ ਇਸ ਗੱਲ ਦੇ ਉੱਤੇ ਰੁਕਾਵਟ ਹੁੰਦੀ ਹੈ। ਪਰ ਇਸ ਨੂੰ ਇਹ ਕਿੱਥੋਂ ਗੱਲ ਸ਼ੁਰੂ ਹੋਈ
ਤੇ ਕਿੱਥੋਂ ਘੁੰਮਦੀ ਕਿੱਥੇ ਦਾ ਕੀ ਬਣ ਗਈ। ਔਰ ਇਹ ਅੱਜ ਜਦੋਂ ਅਸੀਂ ਹਿੰਦੂ ਤੋਂ ਵੀ ਭਾਰਤ ਦੀ ਗੱਲ ਵੀ ਕਰਦੇ ਹਾਂ ਤੇ ਈਵਨ ਅੱਜ ਜਦੋਂ ਕਿ ਇੱਕ ਪਾਸੇ ਇਸ ਦਿਨ ਨੂੰ ਦੇ ਨਾਲ ਜੁੜੀਆਂ ਖਬਰਾਂ ਨੇ, ਉੱਥੇ ਵੱਡੀਆਂ ਖਬਰਾਂ ਨੇ ਕਿ ਕਿਵੇਂ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਦੇ ਗੁੰਡਿਆਂ ਨੇ ਗੁਜਰਾਤ ਅਹਿਮਦਾਬਾਦ ਦੇ ਇੱਕ ਪਾਰਕ ਦੇ ਵਿੱਚ ਜਿਹੜਾ ਵੱਡਾ ਉਹਨਾਂ ਦਾ ਵਿਸਟਾ ਪਾਰਕ ਹੈ ਉਸ ਦੇ ਵਿੱਚ ਅਟੈਕ ਕਰਕੇ ਕਿਵੇਂ ਲੋਕਾਂ ਨੂੰ ਹਰਾਸ ਕੀਤਾ। ਫਿਰ ਨਾਗਪੁਰ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਔਰ ਬਜਰੰਗ ਦਲ ਨੇ ਬੜੀ ਵੱਡੀ ਰੈਲੀ ਕੀਤੀ ਔਰ ਇਸ ਨੂੰ ਪੱਛਮੀ ਸੱਭਿਆਚਾਰ ਔਰ ਇਹ ਉਹ ਨਾਲ ਜੋੜ ਕੇ ਉੱਥੇ ਉੱਚੀ ਹਨੂਮਾਨ ਚਾਲੀਸਾ ਪੜ੍ਹਿਆ। ਵੈਸੇ ਚੰਗਾ ਹੁੰਦਾ ਕਿ ਵੀ ਮੋਦੀ ਸਰਕਾਰ ਕਾਊ ਹੱਗ ਡੇ ਦਾ ਸਰਕੂਲਰ ਵਾਪਸ ਨਾ ਲੈਂਦੀ ਤੇ ਘੱਟੋ ਘੱਟ ਇਹ ਜਿਹੜੇ ਹਿੰਦੂ ਸੱਭਿਆਚਾਰ ਵਾਲੇ ਨੇ ਇਹ ਗਊਸ਼ਾਲਾਵਾਂ 'ਚ ਜਾ ਕੇ ਘੱਟੋ ਘੱਟ ਗਊਆਂ ਨੂੰ ਤਾਂ ਜੱਫੀਆਂ ਪਾ ਰਹੇ ਹੁੰਦੇ, ਉਹਨਾਂ ਵਿਚਾਰੀਆਂ ਨੂੰ ਕੋਈ ਹੋਰ ਜਿਹੜੀਆਂ ਬਹੁਤ ਸਾਰੀਆਂ ਸੜਕਾਂ ਤੇ ਭੁੱਖੀਆਂ ਤੁਰੀਆਂ ਫਿਰਦੀਆਂ ਨੇ ਘੱਟੋ ਘੱਟ ਇੱਕ ਦਿਨ ਉਹਨਾਂ ਨੂੰ ਰੱਜ ਕੇ ਜਿਹੜਾ ਉਹ ਪੱਠੇ ਪੁੱਠੇ ਤਾਂ ਪਾ ਦਿੰਦੇ। ਸੋ ਇੱਕ ਪਾਸੇ ਤਾਂ ਇਹ ਥਾਟ ਹੈ, ਪਰ ਇਸ ਪਾਸੇ ਜਾਣ ਤੋਂ ਬਿਨਾਂ ਮੈਂ ਜਿਹੜੀ ਗੱਲ ਕਰਨੀ ਚਾਹਾਂਗਾ ਕਿ ਵੀ ਕਿਵੇਂ ਜਦੋਂ ਕੋਈ ਦਿਨ ਦੀ ਸ਼ੁਰੂਆਤ ਹੁੰਦੀ ਹੈ ਜਾਂ ਹਿਸਟਰੀ 'ਚੋਂ ਥਾਂ ਬਣਾਉਂਦਾ ਹੈ ਤੇ ਕਿਵੇਂ ਵਕਤ ਦੇ ਨਾਲ ਉਸ ਦਾ ਕਿੰਨਾ ਰੰਗ ਰੂਪ ਬਦਲਦਾ ਹੈ। ਔਰ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 18 ਸਦੀਆਂ ਪਹਿਲਾਂ ਦੀ। ਤੀਸਰੀ ਸਦੀ ਦੇ ਵਿੱਚ ਜਦੋਂ ਕਿ ਅਜੇ ਕ੍ਰਿਸਚੀਅਨਿਟੀ ਕੋਈ ਦੁਨੀਆ ਦਾ ਵੱਡਾ ਧਰਮ ਤਾਂ ਬਣਨ ਦੇ ਦੂਰ ਦੀ ਗੱਲ, ਜਿਸ ਰੋਮਨ ਐਮਪਾਇਰ ਨੇ ਜਿਸ ਨੇ ਜੀਸਸ ਕ੍ਰਾਈਸਟ ਨੂੰ ਯਹੂਦੀ ਕੌਂਸਲ ਦੇ ਰਾਹੀਂ ਬਲੈਸਫੈਮੀ ਦਾ ਫਤਵਾ ਦਵਾ ਕੇ ਸਲੀਬ ਤੇ ਚਾੜਿਆ ਸੀ, ਅਜੇ ਉਸ ਰੋਮਨ ਐਮਪਾਇਰ ਨੇ ਜਿਹੜਾ ਕਿ ਜ਼ਾਹਰ ਹੈ ਗ੍ਰੀਕ ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਅਜੇ ਕ੍ਰਿਸਚੀਅਨਿਟੀ 'ਚੋਂ ਕਨਵਰਟ ਨਹੀਂ ਸੀ ਹੋਏ ਜਿਹੜੇ ਬਾਅਦ 'ਚ ਹੋਏ। ਔਰ ਉਹ ਜਿਹੜੇ ਪ੍ਰੈਕਟਿਸਿੰਗ ਈਸਾਈ ਸਨ ਉਹਨਾਂ ਦੇ ਉੱਤੇ ਬੜਾ ਜ਼ੁਲਮ ਕਰਦੇ ਸੀ ਔਰ ਉਹ ਈਸਾਈ ਵੀ ਲੁਕ ਛਿਪ ਕੇ ਹੀ ਜਿਹੜਾ ਉਹ ਜ਼ਿੰਦਗੀ ਕੱਟਦੇ ਸੀ। ਔਰ ਉਹਨਾਂ ਨੂੰ ਉਸ ਵੇਲੇ ਜਿਹੜਾ ਰੋਮਨ ਕਿੰਗ ਸੀ ਕਲੋਡੀਅਸ ਸੈਕੰਡ, ਉਸ ਦਾ ਜ਼ਾਲਮ ਰਾਜੇ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਸੀ। ਉਹ ਆਪਣਾ ਐਮਪਾਇਰ ਵੀ ਵਧਾ ਰਿਹਾ ਸੀ। ਉਹ ਈਵਨ ਆਪਣੇ ਰੋਮਨ ਲੋਕਾਂ ਨੂੰ ਵੀ ਵਿਆਹ ਨਹੀਂ ਸੀ ਕਰਨ ਦਿੰਦਾ, ਜਿਹੜਾ ਕਿ ਵੀ ਇਹ ਜਿਹੜੇ ਵਿਆਹ ਕੇ ਨਿਕੰਮੇ ਹੋ ਜਾਂਦੇ ਨੇ ਫਿਰ ਇਹ ਫੌਜੀ ਨਹੀਂ ਬਣਦੇ ਚੱਜ ਨਾਲ, ਇਹ ਬਾਹਰ ਜਾ ਕੇ ਜਿੱਤਾਂ ਨਹੀਂ ਹਾਸਲ ਕਰ ਸਕਦੇ। ਲੇਕਿਨ ਉਹਨਾਂ ਤੇ ਵੀ ਰੁਕਾਵਟਾਂ ਸਨ। ਲੇਕਿਨ ਈਸਾਈਆਂ ਦੇ ਵਿਆਹ ਦੇ, ਕਿਉਂਕਿ ਈਸਾਈ ਧਰਮ ਤਾਂ ਜਿਹੜਾ ਉਹ ਇੱਕ ਬਾਗੀ ਦੇ ਤੌਰ ਤੇ ਉੱਤੇ ਉਹਨੂੰ ਦੇਖਿਆ ਜਾਂਦਾ ਸੀ। ਈਸਾਈਅਤ ਵਾਲੇ ਤਾਂ ਜਿਹੜੇ ਨੇ ਉਹ ਆਪਣਾ ਮਜ਼ਹਬ ਈਸਾਈ ਪ੍ਰੈਕਟਿਸ ਹੀ ਨਹੀਂ ਸੀ ਕਰ ਸਕਦੇ। ਉਸ ਪੀਰੀਅਡ ਦੇ ਵਿੱਚ ਸੇਂਟ ਵੈਲੈਂਟਾਈਨ ਜਿਹੜਾ, ਹਾਲਾਂਕਿ ਇਸ ਨਾਲ ਰਿਲੇਟਡ ਬਹੁਤ ਸਾਰੀਆਂ ਕਹਾਣੀਆਂ ਨੇ, ਜਿਉਂ-ਜਿਉਂ ਵਕਤ ਬੀਤਦਾ ਹੈ ਬਹੁਤ ਸਾਰੀ ਮਿਥ ਵੀ ਨਾਲ ਜੁੜ ਜਾਂਦੀ ਹੈ। ਕਿਤੇ ਉਸ ਨੂੰ ਇੱਕ ਕਾਰੀਗਰ ਦੇ ਤੌਰ ਤੇ ਕਿਹਾ ਜਾਂਦਾ ਹੈ ਜਿਹੜਾ ਬੱਚਿਆਂ ਨੂੰ ਔਰ ਦੂਸਰਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਚੀਜ਼ਾਂ ਬਣਾ ਕੇ ਦਿੰਦਾ ਸੀ। ਔਰ ਕੁਝ ਜਿਹੜੇ ਨੇ ਉਸ ਨੂੰ ਈਸਾਈ ਦੇ ਇੱਕ ਪ੍ਰਚਾਰਕ ਦੇ ਤੌਰ ਤੇ ਦੇਖਦੇ ਨੇ ਕਿ ਵੀ ਜਿਹਨੇ ਆਪਣੇ ਫੇਥ ਲਈ ਕੁਰਬਾਨੀ ਕੀਤੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸੇਂਟ ਵੈਲੈਂਟਾਈਨ ਜਿਹੜਾ ਸੰਤ ਦਾ ਰੁਤਬਾ, ਉਹਨੂੰ ਭਾਵੇਂ ਕ੍ਰਿਸਚੀਅਨਿਟੀ ਦੇ ਵਿੱਚ ਦੋ ਪ੍ਰੋਸੈਸਿਸ ਹੁੰਦੀਆਂ ਨੇ। ਜਦੋਂ ਸੇਂਟਹੁੱਡ ਤੱਕ ਲਿਜਾਣਾ ਹੁੰਦਾ ਹੈ ਉਸ ਤੋਂ ਪਹਿਲਾਂ ਉਹਦੀ ਇੱਕ ਪ੍ਰੋਸੈਸ ਉਹਦੀ ਬੀਟੀਫਿਕੇਸ਼ਨ ਦੀ ਹੁੰਦੀ ਹੈ, ਫਿਰ ਬੀਟੀਫਿਕੇਸ਼ਨ ਔਰ ਪੂਰਾ ਉਹਨਾਂ ਦਾ ਰਿਲੀਜੀਅਸ ਕਲਰਜੀ ਬੈਠਦੀ ਹੈ ਔਰ ਇਹ ਫਿਰ ਪ੍ਰੂਵ ਕਰਨਾ ਪੈਂਦਾ ਉਹਦੀ ਬੀਟੀਫਿਕੇਸ਼ਨ ਤੋਂ ਸੇਂਟਹੁੱਡ ਦੇ ਦਰਜੇ ਤੱਕ ਕਿ ਉਹਦੀ ਜ਼ਿੰਦਗੀ 'ਚ ਜਦੋਂ ਉਹ ਜਿਉਂਦਾ ਸੀ, ਹਯਾਤੀ 'ਚ ਸੀ, ਦੋ ਕਰਾਮਾਤਾਂ ਐਸੀਆਂ ਹੋਈਆਂ ਜਿਹੜੀਆਂ ਇਹ ਸਾਬਤ ਕਰਨ ਕਿ ਵਾਕਿਆ ਹੀ ਉਹ ਰੱਬ ਦੇ ਬੜਾ ਨਜ਼ਦੀਕ ਸੀ। ਔਰ ਫਿਰ ਉਸ ਨੂੰ ਦੀ ਬੀਟੀਫਿਕੇਸ਼ਨ ਪਹਿਲਾ ਸਟੈਪ ਹੁੰਦਾ ਹੈ। ਔਰ ਫਿਰ ਜਦੋਂ ਈਵਨ ਕੋਈ ਆ ਕੇ ਉਹਦੇ ਜੀਵਨ ਦੇ ਪੀਰੀਅਡ 'ਚ ਕਰਾਮਾਤਾਂ ਦੀ ਕਹਾਣੀ ਵੀ ਸੁਣਾ ਰਿਹਾ ਹੁੰਦਾ ਤੇ ਉਸ ਇਕੱਠ ਦੇ ਵਿੱਚ ਇੱਕ ਵਕੀਲ, ਜਿਹੜਾ ਲਫ਼ਜ਼ ਡੈਵਲਸ ਐਡਵੋਕੇਟ ਆਇਆ, ਇੱਥੋਂ ਹੀ ਆਇਆ। ਹੁਣ ਵੀ ਜਦੋਂ ਕੋਈ ਬਹੁਤ ਗਲਤ ਕਿਸੇ ਚੀਜ਼ ਦਾ ਜਿਹੜਾ ਉਹ ਵਕਾਲਤ ਜਾਂ ਵਜ਼ਾਹਤ ਕਰੇ ਤਾਂ ਉਹਨੂੰ ਕਹਿੰਦੇ ਨੇ ਡੈਵਲਸ ਐਡਵੋਕੇਟ। ਪਰ ਡੈਵਲਸ ਐਡਵੋਕੇਟ ਦਾ ਓਰੀਜਨ ਇੱਥੇ ਜੁੜਿਆ ਹੋਇਆ ਕਿ ਜਦੋਂ ਕੋਈ ਬਿਆਨ ਕਰ ਰਿਹਾ ਹੁੰਦਾ ਹੈ, ਜਿਵੇਂ ਜੇ ਅਸੀਂ ਆਪਣੇ ਕੰਟੈਕਸਟ 'ਚ ਗੱਲ ਕਰੀਏ ਸਾਊਥ ਏਸ਼ੀਆ ਦੇ ਮਦਰ ਟੈਰੇਸਾ ਦੀ ਪਹਿਲਾਂ ਬੀਟੀਫਿਕੇਸ਼ਨ ਹੋਈ ਔਰ ਉਹਨੂੰ ਸੇਂਟਹੁੱਡ ਦਾ ਦਰਜਾ ਦਿੱਤਾ ਗਿਆ। ਫਿਰ ਉਹਦੇ ਨਾਲ ਜਿਹੜੀ ਕਰਾਮਾਤ ਜੁੜੀ ਦਿਖਾਈ ਜਾਂਦੀ ਹੈ ਕਿ ਜੀ ਫਲਾਂ ਥਾਂ ਉਹਨੇ ਟੱਚ ਕੀਤਾ, ਉਹ ਜਿਵੇਂ ਜੀਸਸ ਦਾ ਇੱਕ ਇਮੇਜ, ਜੀਸਸ ਦਾ ਹੀਲਰ ਹੈ ਜਿਹਦੇ ਥੱਲੇ ਅੱਜ ਬਹੁਤ ਸਾਰੇ
ਨਕਲੀ ਪੈਸਟਰ ਜਿਹੜੇ ਪੰਜਾਬ ਦੇ ਵਿੱਚ ਉਹ ਭੋਲੇ ਭਾਲੇ ਗਰੀਬ ਲੋਕਾਂ ਨੂੰ ਪੈਸੇ ਦੇ ਲਾਲਚ ਨਾਲ ਵੀ, ਪਰ ਬਿਮਾਰੀਆਂ ਠੀਕ ਕਰਨ ਦੇ ਨਾਂ ਥੱਲੇ ਜਿਹੜਾ ਹੈ ਹੀਲਿੰਗ ਦੇ ਨਾਂ ਥੱਲੇ ਉਹ ਈਸਾਈਅਤ 'ਚ ਕਨਵਰਟ ਕਰ ਰਹੇ ਨੇ। ਸੋ ਉਹ ਜਦੋਂ ਉਸ ਦੀ ਕੋਈ ਕਰਾਮਾਤ ਦੱਸੀ ਜਾਂਦੀ ਹੈ, ਫਿਰ ਉਹ ਜਿਹੜਾ ਡੈਵਲਸ ਐਡਵੋਕੇਟ ਹੈ, ਕਿਉਂਕਿ ਕ੍ਰਿਸਚੀਅਨਿਟੀ 'ਚ ਰੱਬ ਦੇ ਬਰਾਬਰ ਡੈਵਲ ਦੀ ਇੱਕ ਅਥਾਰਟੀ ਹੈ, ਉਹ ਉਹਨੂੰ ਚੈਲੰਜ ਕਰਦਾ ਔਰ ਇਵੈਂਚੁਅਲੀ ਉਹ ਉਹਨਾਂ ਦੀ ਕੌਂਸਲ ਫੈਸਲਾ ਕਰਦੀ ਹੈ ਕਿ ਇਹਨੂੰ ਸੇਂਟਹੁੱਡ ਦਾ ਦਰਜਾ ਦਿੱਤਾ ਜਾਏ ਜਾਂ ਨਾ। ਮਦਰ ਟੈਰੇਸਾ ਵੀ ਸੇਂਟ ਹੈ, ਜਿਹਨੂੰ ਸੇਂਟ ਦਾ ਦਰਜਾ ਮਿਲ ਜਾਂਦਾ ਹੈ, ਫਿਰ ਜਿਹੜੇ ਅੱਗੋਂ ਬਿਲੀਵਰ ਨੇ ਈਸਾਈਅਤ ਦੇ, ਉਹ ਉਸ ਦੀ ਫੋਟੋ ਰੱਖ ਕੇ ਜਾਂ ਉਸ ਦਾ ਧਿਆਨ ਧਰ ਕੇ ਉਹ ਰੱਬ ਦੇ ਨਾਲ ਪ੍ਰੇਅਰ ਕਰ ਸਕਦੇ ਨੇ। ਇਹ ਉਹਨਾਂ ਦਾ ਇੱਕ ਆਪਣਾ ਕੈਥੋਲਿਕਸ ਦੀ ਆਪਣੀ ਇੱਕ ਪੋਪ ਲੀਲ ਹੈ। ਹੁਣ ਸੇਂਟ ਵੈਲੈਂਟਾਈਨ ਜਿਹੜਾ ਹੈ ਉਹ ਬਤੌਰੇ ਉਹਦੀ ਜ਼ਿੰਦਗੀ 'ਚ ਵੀ ਇਹ ਪਰਉਪਕਾਰ ਹੈ ਕਿ ਉਹ ਚੋਰੀ ਛਿਪੇ ਵਿਆਹ ਵੀ ਕਰਵਾਉਂਦਾ ਹੈ, ਉਸ ਦਾ ਹੋਰ ਵੀ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਔਰ ਇਵੈਂਚੁਅਲੀ ਜਦੋਂ ਇਸ ਕਿੰਗ ਨੂੰ ਪਤਾ ਲੱਗਦਾ ਹੈ ਕਲੌਡੀਅਸ ਨੂੰ, ਤੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਦਾ ਹੈ। ਔਰ ਜਿਹੜੀ ਉਸ ਜ਼ਮਾਨੇ ਦਾ ਜਿਹੜਾ ਲਾਅ ਜਿਹੜਾ ਆਇਆ ਤਾਂ ਯਹੂਦੀਆਂ ਚੋਂ ਹੀ ਸੀ, ਸਟੋਨ ਟੂ ਡੈਥ, ਪੱਥਰ ਮਾਰ ਕੇ ਮਾਰਨਾ। ਸੋ ਉਹ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ ਔਰ ਪੱਥਰ ਮਾਰੇ ਜਾਂਦੇ ਨੇ, ਪਰ ਉਹਦੀ ਜਦੋਂ ਉਹਦੇ ਨਾਲ ਵੀ ਮੌਤ ਨਹੀਂ ਹੁੰਦੀ ਤੇ ਫਾਈਨਲੀ ਅੱਜ ਦੇ ਦਿਨ ਜਿਹੜਾ ਹੈ ਉਸ ਦਾ ਸਿਰ ਧੜ ਤੋਂ ਜੁਦਾ ਕੀਤਾ ਜਾਂਦਾ। ਸੋ ਇਹ ਵਕਤ ਪਾ ਕੇ ਕਈ ਸਦੀਆਂ ਬਾਅਦ ਹੌਲੀ ਹੌਲੀ ਜੇ ਤੁਸੀਂ ਇਹਦਾ ਰੂਪ ਯੂਰਪ ਔਰ ਅੱਡ ਈਸਟਰਨ ਆਰਥੋਡਾਕਸ ਚਰਚ, ਕੈਥੋਲਿਕ ਚਰਚ ਦੇਖੋ ਤਾਂ ਇਹਦੇ ਫਾਰਮ ਬਦਲਦੇ ਚਲੇ ਗਏ। ਪਿਛਲੇ 2 ਸਦੀਆਂ ਤੋਂ ਹੀ ਜਿਹੜਾ ਇਸ ਦਾ ਫੋਕਸ ਫਿਰ ਐਜ਼ ਏ ਲਵ ਡੇ ਹੋਇਆ ਔਰ ਉਹਦੇ 'ਚ ਵੀ ਹੁਣ ਇਹ ਕਹਾਣੀ ਜਦੋਂ ਤੁਸੀਂ ਮਦਦ ਕਰਦੇ ਆ ਸ਼ਹੀਦੀ ਦੇ ਰੁਤਬੇ ਤੱਕ ਪਹੁੰਚਣਾ ਹੈ। ਬੇਸ਼ੱਕ ਈਸਾਈਅਤ 'ਚ ਜਿਹੜਾ ਹੈ ਉਸ ਦਾ ਇੱਕ ਆਪਣਾ ਕਾਨਸੈਪਟ ਹੈ, ਇਸਲਾਮ 'ਚ ਸ਼ਹੀਦ ਦਾ ਇੱਕ ਆਪਣਾ ਕਾਨਸੈਪਟ ਹੈ, ਸਿੱਖ ਧਰਮ 'ਚ ਦਾ ਇੱਕ ਆਪਣਾ ਕਾਨਸੈਪਟ ਹੈ। ਮੈਂ ਉਸ ਕੰਪੈਰੀਜ਼ਨ 'ਚ ਨਹੀਂ ਪਾਵਾਂਗਾ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਫੁੱਲ ਇੰਟੈਲੈਕਚੁਅਲ ਡਿਬੇਟ ਬਣ ਜਾਂਦੀ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਜੇ ਅਸੀਂ ਇੱਕ ਦੂਸਰੇ ਕਲਚਰ ਜਾਂ ਦੂਸਰੇ ਧਰਮ ਨੂੰ ਮੰਨਣ ਵਾਲੇ ਇਸ ਵਾਕਿਆ ਨੂੰ ਦੇਖਾਂਗੇ ਤਾਂ ਫਿਰ ਇਸ 'ਚੋਂ ਸਾਨੂੰ ਮੈਸੇਜ ਮਿਲੇਗਾ ਇਸ਼ਕ ਹਕੀਕੀ ਦਾ ਕਿ ਭਾਈ ਆਪਣੀਆਂ ਵੈਲਿਊਜ਼ ਜਿਹੜੀਆਂ ਇਸ਼ਕ ਪਿਆਰ ਇਨਫੈਕਟ ਇਹ ਠੀਕ ਹੈ ਕਿ ਜਿਹੜੀ ਦੁਨਿਆਵੀ ਜਿਹਨੂੰ ਅਸੀਂ ਇਸ਼ਕ ਮਿਜ਼ਾਜੀ ਕਹਿੰਦੇ ਹਾਂ ਉਹ ਭਾਵੇਂ ਮਾਂ ਪੁੱਤਰ, ਮਾਂ ਧੀ, ਭੈਣ ਭਰਾ, ਦੂਜੇ ਜਿਹੜੇ ਇੱਕ ਰਿਸ਼ਤਿਆਂ ਦਾ ਪਿਆਰ ਹੈ, ਇੱਕ ਜਿਹਨੂੰ ਰੋਮਾਂਸ ਨਾਲ ਜੋੜ ਕੇ ਜਿਹੜਾ ਹੈ ਉਹ ਲਵਰ ਬਿਲਵਡ ਰਿਲੇਸ਼ਨਸ਼ਿਪ ਹੈ ਜਿਹੜੀ ਅਲਟੀਮੇਟਲੀ ਮੈਰਿਜ 'ਚ ਕਨਵਰਟ ਹੁੰਦੀ ਹੈ, ਜਾਂ ਜਿਹੜੀ ਆਲਰੇਡੀ ਮੈਰਿਜ ਦੀ ਜਿਹੜੀ ਇੱਕ ਕਨਵੈਨਸ਼ਨ ਹੈ ਹਰ ਸਮਾਜ ਨੇ ਔਰ ਹਰ ਮਜ਼ਹਬ ਨੇ ਉਸ ਨੂੰ ਕਬੂਲਿਆ, ਉਸ ਦੇ ਵਿੱਚ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਉਸ ਕਿਸਮ ਦਾ। ਹੁਣ ਅਸਲ 'ਚ ਕੋਈ ਵੀ ਜਿਹੜਾ ਇਸ਼ਕ ਮਿਜ਼ਾਜੀ ਦੀ ਜਦੋਂ ਅਸੀਂ ਗੱਲ ਵੀ ਕਰਦੇ ਹਾਂ ਉਹ ਬੇਸ਼ੱਕ ਉਸ ਦੀ ਸ਼ੁਰੂਆਤ ਕੋਈ ਸਰੀਰਕ ਅਟਰੈਕਸ਼ਨ ਤੋਂ ਹੋਏ ਜਾਂ ਕੋਈ ਹੋਰ ਗਰਜ਼ਾਂ ਨਾਲ ਜੁੜੀ ਹੋਏ ਜਾਂ ਕੁਝ ਹੋਏ, ਪਰ ਇੱਕ ਜਿਹੜਾ ਇਹੀ ਕਾਰਨ ਹੈ। ਔਰ ਪਿਛਲੇ ਦਿਨਾਂ 'ਚ ਇੰਗਲੈਂਡ ਤੋਂ ਇੱਕ ਡਿਸਕਸ਼ਨ ਦੇ ਵਿੱਚ ਇਹ ਸੀ ਕਿ ਇਸ਼ਕ ਮਿਜ਼ਾਜੀ ਔਰ ਇਸ਼ਕ ਹਕੀਕੀ ਦੀ ਗੱਲ ਚੱਲੀ, ਤੇ ਮੇਰਾ ਇਹ ਸੀ ਕਹਿਣਾ ਕਿ ਵੀ ਦੇਖੋ ਇਹ ਜਿਹੜਾ ਇਨਫੈਕਟ ਜਦੋਂ ਅਸੀਂ ਦੁਨੀਆ ਦੀ ਸਾਰੀ ਕ੍ਰੀਏਸ਼ਨ ਦੇਖਦੇ ਹਾਂ ਤੇ ਜਿਹੜਾ ਭਾਵ ਰੱਬ ਨੇ ਇਸ ਸਾਰੀ ਕਾਇਨਾਤ ਦੇ ਵਿੱਚ ਔਰ ਖ਼ਾਸ ਤੌਰ ਤੇ ਸਾਡੇ ਧਰਤੀ ਦੇ ਸੰਬੰਧਾਂ 'ਚ ਰੱਖਿਆ ਔਰ ਉਹੀ ਜਿਹੜਾ ਇਨਸਾਨ ਔਰ ਰੱਬ ਨੇ ਆਪਣੇ ਨਾਲ ਕੁਰਬਤ ਦਾ ਵੀ ਰਿਸ਼ਤਾ ਰੱਖਿਆ ਉਹ ਤਾਂ ਪਿਆਰ ਦਾ ਰਿਸ਼ਤਾ ਹੈ। ਪਿਆਰ ਲਫ਼ਜ਼ ਜਿਹੜਾ ਹੈ ਇਹ ਇੱਕ ਛੋਟਾ ਲਫ਼ਜ਼ ਨਹੀਂ ਹੈ ਔਰ ਜੇ ਅਸੀਂ ਇਹਨੂੰ ਇਸ਼ਕ ਹਕੀਕੀ ਦੇ ਰਾਹ ਦੇ ਉੱਤੇ ਦੇਖੀਏ ਤੇ ਅਲਟੀਮੇਟਲੀ ਪਿਆਰ ਦੇ ਵਿੱਚ ਹੀ ਆਪਣਾ ਸਭ ਕੁਝ ਕੁਰਬਾਨ ਕਰਨਾ, ਰੱਬ ਦੀ ਯਾਦ ਦੇ, ਰੱਬ ਦੇ ਰਸਤੇ ਤੇ ਤੁਰਦੇ ਆ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਜਦੋਂ ਉਹਨਾਂ ਨੇ ਈਵਨ ਬੰਦਗੀ ਕਰਨ ਵਾਲਿਆਂ ਦੇ ਅੱਡ-ਅੱਡ ਜਿਹੜੇ ਉਹਨਾਂ ਦੇ ਮੈਥਡ ਸੀ, ਤਰੀਕੇ ਸੀ ਜਾਂ ਫੇਥ ਸੀ, ਉਹਨਾਂ ਦਾ ਜ਼ਿਕਰ ਕੀਤਾ ਤੇ ਗੁਰੂ ਸਾਹਿਬ ਨੇ ਫਰਮਾਇਆ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ पर लोक गवायो बास कियो बिख्यान सो बैठ के ऐसे ही ऐसे सो बैस बितायो साच कहो सुन लेहो सब है जिन प्रेम कियो तिन ही प्रभ पायो। हुणे के भाई बगले वांग समाधि लाना कहाँ बेहो दो लोचन बूद के बैठ रहे हो भगत तुसी सारे ही तीर्थां दे उत्ते नहाउंदे फिरो ਲੈਕਚਰਬਾਜ਼ੀ ਕਰੋ ਜਾਂ ਜਿਹੜੇ ਆ ਉਹ ਵਿਖਿਆਂ ਦੇ ਵਿੱਚ
ਵਿਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੋ ਔਰ ਤੁਸੀਂ ਉਹਦੇ ਚੋਂ ਖੁਸ਼ੀ ਲੱਭਣਾ ਚਾਹੋ, ਇਹ ਨਹੀਂ ਹੈ। ਅਲਟੀਮੇਟਲੀ ਜਿਹੜਾ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ, ਕਿ ਜਿਨ੍ਹਾਂ ਨੇ ਮੁਹੱਬਤ ਕੀਤੀ ਹੈ, ਪਿਆਰ ਕੀਤਾ ਹੈ। ਔਰ ਇਹ ਮੈਂ ਦੇਖ ਰਿਹਾ ਸੀ ਕਿ ਵੀ ਜਦੋਂ ਅਸੀਂ ਮੁਹੱਬਤ ਲਫ਼ਜ਼ ਵੀ ਕਈ ਵਾਰ ਬੜੇ ਚੀਪਨ ਅਰਥਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ, ਪਰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਬਾਬਾ ਫਰੀਦ ਇਸ ਲਫ਼ਜ਼ ਦਾ ਇਸਤੇਮਾਲ ਕਰਦੇ ਨੇ ਤੇ ਫਿਰ ਅਸੀਂ ਪੜ੍ਹਦੇ ਹਾਂ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, रत्ते इश्क खुदाए रंग दीदार के, विसरिया जिन नाम से पोए पार थिए, आप लिए लड़ लाए दर दरवेश से, तेना धन जनेंदी माओ आए सफल से, तेरी पना खुदाए तू बख्शंदगी, शेख फरीदा खैर दीजै बंदगी। हुण ज़ाहिर है अपने आप दे विच कच्चा इश्क और पक्का इश्क, ਦਿਲੋਂ ਮੁਹੱਬਤ ਜਿਨ ਸਹੀ ਮਨ ਹੋਰ ਮੁਖ ਹੋਰ। ਸੋ ਇਹ ਦੁਨਿਆਵੀ ਰਿਸ਼ਤਿਆਂ 'ਚ ਵੀ ਹੈ। ਜਦੋਂ ਗੁਰੂ ਸਾਹਿਬ ਨੇ ਸਾਨੂੰ ਯਾਦ ਦਹਾਨੀ ਕਰਵਾਈ ਕਿ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕਿ ਜਦੋਂ ਤੁਸੀਂ ਕੱਚਿਆਂ ਦੇ ਨਾਲ ਲਾਓਗੇ। ਔਰ ਇਹ ਜਦੋਂ ਇਸ਼ਕ ਮਿਜ਼ਾਜੀ ਵਾਲੇ ਵੀ ਬਿਆਨ ਕਰਦੇ ਨੇ, ਜਿਹੜੀਆਂ ਕਹਾਣੀਆਂ ਸਾਡੀ ਪੰਜਾਬ ਦੇ 5 ਦਰਿਆਵਾਂ ਦੀ ਧਰਤੀ ਤੇ ਫੋਕਲੋਰ ਦਾ ਹਿੱਸਾ ਬਣੀਆਂ, ਭਾਵੇਂ ਉਹ ਵਾਪਰੀਆਂ ਕਿ ਨਹੀਂ ਵਾਪਰੀਆਂ, ਪਰ ਜਿਹੜੇ ਸ਼ਾਇਰ ਜਾਂ ਕਿੱਸਾਕਾਰ ਜਿਨ੍ਹਾਂ ਨੇ ਉਹਨਾਂ ਨੂੰ ਅਲਫਾਜ਼ ਦਿੱਤੇ ਔਰ ਹੌਲੀ 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 ਉਹ ਲੋਕ ਯਾਦਾਂ ਦਾ ਹਿੱਸਾ ਬਣੀਆਂ। ਉਹਨਾਂ ਦੇ ਵਿੱਚ ਹੀਰ ਰਾਂਝਾ ਹੋਏ, ਸੱਸੀ ਪੁੰਨੂ ਹੋਏ, ਲੈਲਾ ਮਜਨੂ ਹੋਏ ਔਰ ਸੋਹਣੀ ਮਹੀਵਾਲ ਹੋਏ। ਇਹਨਾਂ ਸਾਰਿਆਂ ਵਾਲੀ ਜਦੋਂ ਜੇ ਅਸੀਂ ਦੇਖੀਏ, ਜਿਨ੍ਹਾਂ 'ਚੋਂ ਕੁਛ ਦਾ ਲੈਂਡਸਕੇਪ ਪੰਜਾਬ ਹੈ, ਲੈਲਾ ਮਜਨੂ ਤਾਂ ਮਿਡਲ ਈਸਟ ਜਾਂ ਈਰਾਨ ਦੇ ਕੌਂਟੈਕਸਟ ਚਲੀ ਜਾਂਦੀ ਹੈ। ਅਤੇ ਇੱਕ ਪਾਰਟ ਉਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਜਿਹਨਾਂ ਕਿੱਸਾਕਾਰਾਂ ਨੇ ਉਸ ਨੂੰ ਬਿਆਨਿਆ, ਉਹ ਇਹ ਸੀ ਕਿ ਜਿਹੜੀ ਲਿਲ ਉਹਨਾਂ ਨੇ ਫੜੀ, ਉਹ ਉਸ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਉਹ ਤੁਰੇ ਚਲੇ ਗਏ ਬਿਨਾਂ ਕਨਸੀਕੁਐਂਸ ਦੀ ਪਰਵਾਹ ਕੀਤੇ। ਹੁਣ ਜੇ ਅਸੀਂ ਇਸ਼ਕ ਹਕੀਕੀ ਦੀ ਗੱਲ ਕਰੀਏ, ਔਰ ਇਹ ਕਿਉਂ ਇਸ਼ਕ ਮਜ਼ਾਜੀ ਵਾਲਿਆਂ ਨੂੰ ਵੀ ਇੱਕ ਸਟੇਜ ਦੇ ਉੱਤੇ ਉਹ ਰੁਤਬਾ ਹਾਸਲ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਜ਼ਿਕਰ ਕਰਦੇ ਆ, ਜਿਹੜੇ ਰੂਹਾਨੀ ਰਸਤੇ ਵਾਲੇ ਨੇ ਉਹਨਾਂ ਨੂੰ ਯਾਦ ਦਹਾਨੀ ਕਰਵਾਈ ਹੈ ਕਿ ਲੈਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ, ਔਰ ਅਖੀਰ 'ਚ ਕਿ ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ, ਕਿ ਮੁਰੀਦ ਔਰ ਪੀਰ ਇਹ ਰੂਹ ਔਰ ਰੱਬ ਦਾ ਰਿਸ਼ਤਾ ਇਵੇਂ ਹੀ ਜਦੋਂ ਪ੍ਰਭਾਤ ਹੋਏ, ਅੰਮ੍ਰਿਤ ਵੇਲਾ ਹੋਏ, ਉਸ ਦੇ ਅੰਦਰ ਕਸਕ ਉੱਠਣੀ ਚਾਹੀਦੀ ਹੈ, ਜਿਵੇਂ ਲੈਲਾ ਮਜਨੂ ਹੈ, ਜਿਵੇਂ ਸੋਹਣੀ ਮਹੀਵਾਲ ਦਾ ਜ਼ਿਕਰ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ, ਹੁਣ ਇਹ ਗੁਰੂ ਸਾਹਿਬਾਨ ਦਾ ਸ਼ਲੋਕ ਇਹ ਵੀ ਕਿ ਭਾਈ ਇਹ ਜਿਹੜੀ ਹੈ ਇਹ ਨਦੀ ਹੈ, ਇਸ ਦੇ ਵਿੱਚ ਅਸੀਂ ਇਸ ਨੂੰ ਤਰਨਾ, ਪਰ ਮੇਰਾ ਪੈਰ ਜਿਹੜਾ ਉਹ ਚਿੱਕੜ ਦੇ ਵਿੱਚ ਖੁੰਭ ਜਿਹੜਾ ਮੇਰਾ ਉਹ ਅੱਗੇ ਤੁਰਦਾ ਨਹੀਂ ਹੈ, ਪਰ ਅੰਦਰ ਤੇਰੀ ਮੁਹੱਬਤ ਹੈ। ਔਰ ਮੈਂ ਜੇ ਤੇਰਾ ਸਹਾਰਾ ਲਵਾਂ ਤੇ ਜਨ ਨਾਨਕ ਤੁਲਹਾ ਬੇੜੀ, ਜਿਹੜੀ ਇਹਦੀ ਫਾਈਨਲ ਤੁਕ ਹੈ, ਕਿ ਫਿਰ ਮੈਂ ਉਸ ਕੰਢੇ ਲੱਗ ਸਕਦਾ। ਸੋ ਬਹੁਤ ਵਾਰ ਅਸੀਂ ਕਈ ਵਾਰ ਦੁਨਿਆਵੀ ਜਿਸ ਮਿਜ਼ਾਜੀ ਦੇ ਵਿੱਚ ਫਸਦੇ ਹਾਂ, ਜਦੋਂ ਉਸ 'ਚ ਵੀ ਅਪੂਰਨਤਾ ਨਜ਼ਰ ਆਉਂਦੀ ਹੈ। ਔਰ ਇਹ ਇਕੱਲੀ ਇਹਨਾਂ ਹਵਾਲਿਆਂ ਨਾਲ ਨਹੀਂ ਹੈ, ਈਵਨ ਗੋਸਵਾਮੀ ਤੁਲਸੀਦਾਸ ਜਿਹਦਾ ਰਾਮਚਰਿਤ ਮਾਨਸ ਜਾਂ ਤੁਲਸੀ ਰਾਮਾਇਣ ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ, ਭਾਵੇਂ ਬੀਤੇ ਦਿਨਾਂ ਦੇ ਵਿੱਚ ਕਾਫੀ ਸਬਜੈਕਟ ਟੂ ਕੰਟਰੋਵਰਸੀ ਹੈ। ਔਰ ਜੇ ਉਹਨਾਂ ਦੀ ਕਹਾਣੀ ਦੇਖੀਏ ਕਿ ਜਿਸ 'ਚੋਂ ਅਲਟੀਮੇਟਲੀ ਪ੍ਰੇਮਾ ਭਗਤੀ, ਭਾਵੇਂ ਉਹਨਾਂ ਨੇ ਇੱਕ ਕਿਰਦਾਰ ਸਿਰਜਿਆ ਰਾਮ ਔਰ ਰਮਈਆ ਰਾਮ, ਉਸ ਦੇ ਉੱਤੇ ਇੱਕ ਖੂਬਸੂਰਤੀ ਦਿੱਤੀ, ਪਰ ਕਹਾਣੀ ਇਹੀ ਜੁੜੀ ਹੋਈ ਹੈ ਕਿ ਉਹ ਆਪਣੀ ਪਤਨੀ ਨੂੰ ਇੰਨਾ ਪਿਆਰ ਕਰਦੇ ਸੀ ਕਿ ਭਾਈ ਜੇ ਉਹ ਪੇਕੇ ਗਈ ਤਾਂ ਇੱਕ ਵਾਰ ਵਰਦੇ ਮੀਂਹ ਦੇ ਵਿੱਚ ਜਿਹੜਾ ਉਹ ਘਰੋਂ ਨਿਕਲਿਆ ਭਿੱਜਿਆ ਗਿੱਲਾ ਸਹੁਰੇ ਆ ਗਿਆ। ਔਰ ਜਿਵੇਂ ਹੁੰਦਾ ਵੀ ਸਹੁਰੇ ਆਉਣਾ, ਮਹੱਲੇ ਵਾਲਿਆਂ ਨੂੰ ਵੀ ਹੁੰਦਾ ਵੀ ਜਵਾਈ ਕੋ ਬਣ ਠਣ ਕੇ ਆਏ, ਤਾਂ ਉਹਨੇ ਹੀ ਕਿਹਾ, ਜਿਵੇਂ ਇਹਨਾਂ ਦੀ ਕਹਾਣੀ ਹੈ ਕਿ ਜਿੰਨਾ ਪਿਆਰ ਤੂੰ ਮੈਨੂੰ ਕਰਦਾ ਕਾਸ਼ ਰੱਬ ਨੂੰ ਕਰਦਾ ਹੁੰਦਾ। ਔਰ ਉਹ ਇੱਕ ਜਿਹੜੀ ਆ ਉਹ ਗੇਮ ਚੇਂਜਰ ਬਣ ਜਾਂਦੀ ਹੈ। ਔਰ ਇਹੀ ਕਹਾਣੀ ਇਹੀ ਸੂਰਦਾਸ ਦੇ ਨਾਲ ਜੁੜੀ ਹੋਈ ਕਹਾਣੀ ਹੈ, ਜਾਂ ਹੋਰ ਵੀ ਅਸੀਂ ਦੇਖਾਂਗੇ। ਹੁਣ ਇਹੀ ਜਿਹੜੇ ਪੰਜਾਬ ਦੇ
ਫੋਕਲੋਰ ਦੇ ਵਿੱਚ ਜਿਵੇਂ ਜੇ ਹੀਰ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ ਤੇ ਵਾਰਿਸ ਸ਼ਾਹ ਦੀ ਹੀਰ ਹੈ, ਕਿਉਂਕਿ ਵਾਰਿਸ ਸ਼ਾਹ 18ਵੀਂ ਸਦੀ ਦੇ ਵਿੱਚ ਹੁੰਦਾ ਜਿਹੜਾ ਉਹਨੂੰ ਬਿਆਨ ਕਰਦਾ। ਹੁਣ ਜੇ ਉਸ ਦੀ ਇੱਕ ਲਾਈਨ ਨੂੰ ਮੈਂ ਕਹਿਣਾ ਹੋਏ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵਾਰ ਜਦੋਂ ਤੁਸੀਂ ਇਸ ਸਾਰੇ ਵਰਲਡਲੀ ਜਿਹੜੀ ਪੋਪ ਲੀਲਾ ਹੈ ਇਸ ਤੋਂ ਹੌਲੀ ਹੌਲੀ ਤੁਸੀਂ ਬੇਨਿਆਜ਼ ਹੋਣਾ ਸ਼ੁਰੂ ਹੋ ਜਾਂਦੇ ਹੋ ਤੇ ਤੁਸੀਂ ਇਸ਼ਕ ਹਕੀਕੀ ਵੱਲ ਵੀ ਖਿੱਚੇ ਤੁਰੇ ਜਾਂਦੇ ਹੋ। ਫਿਰ ਤੁਹਾਨੂੰ ਤੁਸੀਂ ਉਸ ਕੈਦ ਚੋਂ ਨਿਕਲ ਜਾਂਦੇ ਹੋ। ਜੇ ਵਾਰਿਸ ਸ਼ਾਹ ਦਾ ਇੱਕ ਹੀਰ ਦੀ ਜ਼ਬਾਨੀ ਇਹ ਲਫ਼ਜ਼ ਨੇ ਕਿ ਰਾਂਝਣ ਰਾਂਝਣ ਕੂਕਦੀ, ਜਾਂ ਰਾਂਝਣ ਰਾਂਝਣ ਆਖਦੀ, ਕੂਕਦੀ ਵੀ ਹੈ, ਰਾਂਝਣ ਰਾਂਝਣ ਕੂਕਦੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਹੁਣ ਧੀਦੋ ਕਬੀਲਾ ਹੈ ਰਾਂਝੇ ਦਾ, ਔਰ ਹੀਰ ਜ਼ਾਹਰ ਹੈ ਕਿ ਝੰਗ ਸਿਆਲੀ ਝੰਗ ਦੀ ਹੈ। ਹੁਣ ਇਹ ਵਾਰਿਸ ਸ਼ਾਹ ਦੀ ਹੀਰ ਦਾ ਜ਼ਿਕਰ ਹੈ, ਹਾਲਾਂ ਬਹੁਤ ਸਾਰੀਆਂ ਵਰਜ਼ਨਸ ਬਹੁਤ ਵੇਰੀ ਕਰਦੀਆਂ। ਹੁਣ ਇਹ ਹੈ ਕਿ ਜਦੋਂ ਤੁਹਾਨੂੰ ਦਿਨ ਰਾਤ ਇੱਕੋ ਹੀ ਚੀਜ਼ ਦੀ ਲਿਲ ਲੱਗਦੀ ਹੈ, ਉਹ ਅਲਟੀਮੇਟਲੀ ਜਦੋਂ ਰੱਬ ਵੱਲ ਮੁੜ ਜਾਂਦਾ ਹੈ ਤਾਂ ਉਹ ਇਸ਼ਕ ਹਕੀਕੀ ਹੁੰਦਾ ਹੈ। ਕਿਉਂਕਿ ਇਸ਼ਕ ਮਿਜ਼ਾਜੀ ਦੇ ਵਿੱਚ ਤਾਂ ਫਿਰ ਤੁਸੀਂ ਜਦੋਂ ਸੈਪਰੇਸ਼ਨ ਹੁੰਦੀ ਹੈ, ਡਿਪਾਰਚਰ ਹੁੰਦਾ ਹੈ, ਜਾਂ ਮਿਲਣ ਨਾ ਹੋ ਸਕਣਾ ਹੁੰਦਾ ਹੈ, ਤੇ ਫਿਰ ਉਹੀ ਟ੍ਰੈਜਡੀਜ਼ ਬਣ ਜਾਂਦੀਆਂ ਨੇ। ਸੋ ਜਿਹੜੀਆਂ ਫੋਕਲੋਰ ਦੀਆਂ ਕਹਾਣੀਆਂ ਹੋਣ ਜਾਂ ਜਿਹੜੀਆਂ ਬੇਸ਼ੱਕ ਸ਼ੇਕਸਪੀਅਰ ਨੇ ਰੋਮੀਓ ਜੂਲੀਅਟ ਔਰ ਉਹ ਸਾਰੇ ਜਿਹੜੀ ਉਹ ਵੀ ਉਹਨਾਂ ਦੀ ਇਮੈਜੀਨੇਸ਼ਨ ਚੋਂ ਹੀ ਨਿਕਲੇ, ਉਹ ਫਿਰ ਗ੍ਰੀਕ ਟ੍ਰੈਜਡੀਜ਼ ਬਣ ਕੇ ਐਂਡ ਹੁੰਦੀਆਂ। ਤੇ ਜਿਹੜਾ ਇਸ਼ਕ ਹਕੀਕੀ ਦਾ ਸਫ਼ਰ ਹੈ, ਜਦੋਂ ਤੁਸੀਂ ਇਸ ਦੇ ਉੱਤੇ ਤੁਰਦੇ ਹੋ ਤਾਂ ਵੀ ਆਨੰਦ ਹੈ, ਇਸ ਦਾ ਐਂਡ ਵੀ ਆਨੰਦ ਹੁੰਦਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਟੇਟ ਆਫ ਬਲਿਸ ਆਲਵੇਜ਼ ਹੁੰਦਾ ਹੈ, ਔਰ ਉਹਦੇ 'ਚ ਕੋਈ ਸੌਰੋ ਨਜ਼ਰ ਹੀ ਨਹੀਂ ਆਉਂਦਾ। ਇਹ ਤਾਂ ਉਹੀ ਇਸ਼ਕ ਹੈ ਜਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਥੱਲੇ ਅੱਗ ਬਲ ਰਹੀ ਹੈ ਤੇ ਤੇਰਾ ਕੀਆ ਮਿੱਠਾ ਲਾਗੇ। ਇਹ ਇਸ਼ਕ ਹਕੀਕੀ ਪਰਖਿਆ ਜਾ ਰਿਹਾ, ਔਰ ਇਹ ਇਸ਼ਕ ਹਕੀਕੀ ਉਹੀ ਹੈ ਜਿਹੜਾ ਤੁਹਾਨੂੰ ਇੱਕ ਉਸ ਆਤਮਕ ਅਵਸਥਾ 'ਚ ਰੱਖਦਾ ਹੈ। ਤੈਸਾ ਹਿਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਹੁਣ ਜੀਵਨ ਮੁਕਤ ਇਹ ਹੈ ਜਿਹੜੀ ਇਸ਼ਕ ਹਕੀਕੀ, ਔਰ ਉਹਦੇ 'ਚ ਵੀ ਅੱਗੋਂ ਗੁਰਮਤ ਦਾ ਮੈਸੇਜ ਹੈ ਕਿ ਤੁਸੀਂ ਜਿਉਂਦੇ ਜੀ ਇਸ ਜ਼ਿੰਦਗੀ ਦੇ ਵਿੱਚ ਵੀ ਜ਼ਿੰਦਗੀ ਨੂੰ ਜਿਉਂਦਿਆਂ ਇਹ ਜਿਹੜੇ ਪਲੇਸ਼ਰਸ ਨੇ, ਜਿਹੜੀਆਂ ਅਟਰੈਕਸ਼ਨਸ ਨੇ, ਜਿਹੜੇ ਤੁਹਾਨੂੰ ਆਪਣੇ ਸਾਈਂ ਨਾਲੋਂ ਦੂਰ ਖੜਨ ਵਾਲੇ ਹਾਵ ਭਾਵ ਨੇ, ਤੁਸੀਂ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤੇ ਫਿਰ ਉਹ ਇਵੇਂ ਹੀ ਹੈ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਸੋ ਇਹਦੇ 'ਚ ਕੋਈ ਹਰਜ਼ ਨਹੀਂ ਹੈ ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਜਿਸ ਘਰ 'ਚ ਤੁਹਾਡੇ ਮਾਪਿਓ ਨੇ ਤੁਹਾਨੂੰ ਪਾਲਿਆ, ਤੁਸੀਂ ਮਾਪਿਓ ਨੂੰ ਆਪਣੇ ਪਿਆਰ ਗਲਵਕੜੀ 'ਚ ਲੈ ਕੇ ਉਹਨਾਂ ਦਾ ਸ਼ੁਕਰੀਆ ਅਦਾ, ਤੁਹਾਡੇ ਜੀਵਨ ਸਾਥੀ ਹੈ, ਤੁਹਾਡੇ ਦੋਸਤ ਨੇ, ਜਾਂ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਤੁਹਾਨੂੰ ਟੱਚ ਕੀਤਾ। ਇਹ ਠੀਕ ਹੈ, ਵੈਸੇ ਤਾਂ ਹਰ ਪਲ ਹੀ ਤੁਹਾਡਾ ਉਸ ਥੈਂਕਫੁਲਨੈਸ ਦਾ ਹੋਣਾ ਚਾਹੀਦਾ ਹੈ, ਔਰ ਸਭ ਤੋਂ ਥੈਂਕਫੁਲਨੈਸ ਤਾਂ ਇਹੀ ਹੈ ਕਿ ਭਾਈ ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ। ਤੁਸੀਂ ਸ਼ੁਰੂਆਤ ਕਰ ਲਓ ਤੇ ਰੱਬ ਵੱਲ ਦੇਖ ਕੇ ਹਰ ਪਾਸੇ ਥੈਂਕ ਯੂ ਹੀ ਕਹਿਣ ਨੂੰ ਜੀ ਕਰਦਾ, ਹੋਰ ਤਾਂ ਕੁਝ ਨਹੀਂ ਹੈ। ਔਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਭਾਈ ਜਿਹੜੇ ਦੁਨਿਆਵੀ ਵੀ ਔਰ ਇਹ ਜਿਹੜੇ ਕਮਰਸ਼ੀਅਲ ਲਾਈਨ ਦੇ ਥੱਲੇ ਜਦੋਂ ਕੋਈ ਚੀਜ਼ ਵਪਾਰ ਬਣਦਾ ਹੈ, ਉਹ ਕਿਵੇਂ ਵੇਚੀ ਜਾਂਦੀ ਹੈ, ਪਰੋਸੀ ਜਾਂਦੀ ਹੈ। ਔਰ ਇਸ ਸਭ ਦੇ ਨਾਲ ਫਿਰ ਜੁੜਿਆ ਹੋਇਆ ਜਦੋਂ ਅਸੀਂ ਕਿਸੇ ਵੀ ਸੁਸਾਇਟੀ 'ਚ ਇਖਲਾਕ ਵਰਸਸ ਬਦ ਇਖਲਾਕ ਦੇਖਦੇ ਹਾਂ, ਵੈਲਿਊ ਸਿਸਟਮ ਵਰਸਸ ਜਿਹੜਾ ਉਹ ਉਜਾੜਾ ਸਿਸਟਮ ਦੇਖਦੇ ਹਾਂ, ਤਾਂ ਫਿਰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਈਵਨ ਬੇਸ਼ੱਕ ਸੇਂਟ ਵੈਲੈਂਟਾਈਨ ਦੇ ਨਾਲ ਜੁੜਿਆ ਹੋਇਆ ਇਹ ਦਿਨ ਆਪਣੇ ਆਪ ਦੇ ਵਿੱਚ ਇੱਕ ਰੂਹਾਨੀਅਤ, ਇੱਕ ਪਰਉਪਕਾਰ, ਇੱਕ ਦੂਸਰਿਆਂ ਦੇ ਕੰਮ ਆਉਣਾ, ਔਰ ਦੂਸਰਿਆਂ ਦੇ ਕੰਮ ਆਉਣ ਦੇ ਰਸਤੇ 'ਚ ਆਪਣਾ ਆਪ ਜਿਹੜਾ ਉਹ ਕੁਰਬਾਨ ਕਰ ਦੇਣਾ, ਮੈਸੇਜ ਇਹ ਦਿੰਦਾ ਹੈ। ਪਰ ਹੁਣ ਤਾਂ ਮੇਰੇ ਖਿਆਲ ਬਹੁਤ ਸਾਰੀ ਥਾਵਾਂ ਤੇ ਇਹੀ ਹੋਣਾ ਵੀ ਮੈਨੂੰ ਕੀ ਗਿਫਟ ਮਿਲਿਆ ਤੇ ਮੈਂ ਕੀ ਗਿਫਟ ਦਿੱਤਾ, ਉਹ ਫਿਰ ਉਸੇ ਦੇ ਵਿੱਚ ਹੀ ਗਵਾਚ ਜਾਂਦਾ। ਫਿਰ ਵੀ ਅਸੀਂ ਜਿਹੜੇ ਵੀ ਇਸ ਮੈਸੇਜ ਨਾਲ ਜੁੜੇ ਹੋਏ ਨੇ
ਉਹਨਾਂ ਨੂੰ ਕੀ ਕਿਹਾ ਸੀ ਤੁਸੀਂ ਹੈਪੀ ਵਿਗਨੇ? ਵੈਲੈਂਟਾਈਨਸ ਡੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।